ਅੱਛਾ, ਭਾਵਨ ਨਗਰ ਦੇ ਵਿੱਚ ਈਦ ਵਾਲੇ ਦਿਨ ਇੱਕ ਵਾਕਿਆ ਹੋਇਆ। ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਮਾਰ ਚਾਰ ਦੇ ਸਾਡੇ ਚਾਰ ਇਦਾਂ ਦਾ ਬਹੁਤ ਕੁਛ ਆ। ਫੌਜ ਵੀ ਸਾਡੀ ਸੀ, ਪੁਲਿਸ ਵੀ ਸਾਡੀ ਸੀ, ਆਵਾਮ ਵੀ ਸਾਡੀ ਸੀ, ਐਂਕਰ ਵੀ ਸਾਡੇ ਸੀ। ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਨਾ ਇੱਕ ਦੂਜੇ ਨੂੰ ਮਾਰ ਕੇ ਨਾ ਮਤੰਜਨ ਬਣਾਤਾ। ਅਸਲ ਵਾਕਿਆ ਜਿਹੜਾ ਨਾ ਉਹ ਕਿਸੇ ਨੇ ਬਿਆਨ ਨਹੀਂ ਕੀਤਾ। ਸਾਡੀ ਆਵਾਮ ਦੀ ਨਫ਼ਰਤ ਪੁਲਿਸ ਦੇ ਨਾਲ ਵੀ ਹੋ ਗਈ ਆ ਤੇ ਸਾਡੀ ਆਵਾਮ ਦੀ ਨਫ਼ਰਤ ਕਿਤੇ ਕਿਤੇ ਹੁਣ ਸਿਕਿਉਰਿਟੀ ਦੇ ਜਿਹੜੇ ਅਦਾਰੇ ਆ ਉਹਨਾਂ ਦੇ ਨਾਲ ਵੀ ਹੁੰਦੀ ਜਾਂਦੀ ਆ। ਈਦ ਤੇ ਲਾਗੇ ਲਾਗੇ ਜਾ ਕੇ ਪੁਲਿਸ ਵਾਲਿਆਂ ਨੇ ਇਦਾਂ ਹੀ ਸਮਝ ਲਿਆ ਸੀਗਾ ਕਿ ਸ਼ਾਇਦ ਆਖਰੀ ਈਦ ਆ। ਰਜ਼ਵਾਨ ਨੇ ਤੇ ਅਲੀ ਨੇ ਰਲ ਕੇ ਉੱਥੇ ਇੱਕ ਗੈਂਗ ਬਣਾਇਆ ਹੋਇਆ। ਜਦੋਂ ਬੰਦਾ ਵਾਅਦਾ ਖਿਲਾਫੀ ਕਰਦਾ ਨਾ ਫਿਰ ਤਾਂ ਯਕੀਨ ਕਰੋ ਤੇ ਪੈਰਾਂ ਤੋਂ ਅੱਗ ਲੱਗ ਕੇ ਤੇ ਤਾਂ ਤੱਕ ਜਾਂਦੀ ਆ। 15 ਤੇ ਕਾਲ ਕਰ ਲਈ, ਐਲੀਟ ਫੋਰਸ ਦੇ ਡਾਲੇ ਆ ਗਏ। ਉਹਨਾਂ ਨੇ ਆ ਕੇ ਮਾਰ ਕੁੱਟ, ਇਹ ਕਰ ਉਹ ਕਰ। ਉਹਨਾਂ ਦੇ ਘਰ ਜਾ ਕੇ ਬੁੱਢੀਆਂ ਨੂੰ ਮਾਰਿਆ, ਲੱਤਾਂ ਮਾਰੀਆਂ, ਸਾਰਾ ਬੇੜਾ ਗਰਕ ਕੀਤਾ ਵਾ ਤੁਹਾਡੇ ਸੋਸ਼ਲ ਮੀਡੀਆ ਟੀਮਾਂ ਨੇ। ਵੀ ਇਹਨਾਂ ਨੂੰ ਆਪਣਾ ਅਸਲ ਕੰਮ ਕਰਨ ਦਿਓ। ਤੁਸੀਂ ਇਹਨਾਂ ਨੂੰ ਟਿਕਟੋਕਾਂ ਤੇ ਲਾਤਾ, ਜਿਹੜੇ ਅਸਲ ਕੰਮ ਉਹ ਤਾਂ ਇਹਨਾਂ ਨੇ ਛੱਡ ਦਿੱਤੇ ਆ। ਅਸਲਾਮ ਵਾਲੇਕੁਮ। ਅੱਛਾ, ਭਾਵਨ ਨਗਰ ਦੇ ਵਿੱਚ ਈਦ ਵਾਲੇ ਦਿਨ ਇੱਕ ਵਾਕਿਆ ਹੋਇਆ ਤੇ ਉਹਦੇ ਤੇ ਬਹੁਤ ਸਾਰੇ ਵਲੌਗਰਸ, ਯੂਟਿਊਬਰ, ਪੁਲਿਸ ਵਾਲੇ ਜਿਹੜੇ ਸੀਗੇ ਉਹ ਵੀ ਐਂਕਰ ਬਣ ਗਏ, ਫੌਜੀ ਵੀ ਐਂਕਰ ਬਣ ਗਏ। ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਮੈਂ ਵਾਹਵਾ ਦਿਨ ਖਾਮੋਸ਼ੀ ਦੇ ਨਾਲ ਨਾ ਇਹ ਗੱਲਾਂ ਸੁਣਦਾ ਰਿਹਾ, ਵੇਖਦਾ ਰਿਹਾ। ਕਿਸੇ ਨੇ ਉਹਨੂੰ ਪਹਾੜ ਬਣਾ ਕੇ ਦੱਸਿਆ, ਕਿਸੇ ਨੇ ਉਹਨੂੰ ਰੇਤ ਬਣਾ ਕੇ ਦੱਸਿਆ। ਜਿਹੜੀ ਕਮਿਊਨਿਟੀ ਨਾਲ ਜਿਹੜਾ ਬੰਦਾ ਤਲਕ ਰੱਖਦਾ ਸੀ ਨਾ ਉਹਨੇ ਉਸ ਹਿਸਾਬ ਨੇ ਨਾ ਇਹਦੇ ਉੱਤੇ ਗੱਲਾਂ ਬਾਤਾਂ ਕਰਕੇ ਤੇ ਆਪਣਾ ਕੰਮ ਨਿਭਾਤਾ। ਲੇਕਿਨ ਮੈਂ ਜਨਾਬ ਇਹਦੇ ਉੱਪਰ ਪੂਰੀ ਤਹਿਕੀਕ ਕਰ ਰਿਹਾ ਸੀਗਾ, ਉਦੋਂ ਦਾ ਵਰਕ ਕਰ ਰਿਹਾ ਸੀਗਾ। ਮੈਂ ਭਾਵਨ ਨਗਰ ਦੇ 2-3 DSPਆਂ ਨਾਲ ਗੱਲ ਕੀਤੀ, ਇੱਧਰ ਉੱਧਰ ਕੋਈ SPਆਂ ਨਾਲ ਗੱਲ ਕੀਤੀ, ਕੋਈ DPO ਨਾਲ ਗੱਲ ਕੀਤੀ, ਕੋਈ ਆਪਣੇ ਜਿਹੜੇ ਮੇਰੇ ਪਾਕ ਫੌਜ ਦੇ ਵਿੱਚ ਬੰਦੇ ਸੀ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਕਿ ਅਸਲ ਵਾਕਿਆ ਹੋਇਆ ਕੀ ਆ, ਤਾਂ ਕਿ ਅਸੀਂ ਆਪਣੇ ਨਾਜ਼ਰੀਨ ਨੂੰ ਅਸਲ ਹਕਾਇਕ ਦੱਸ ਸਕੀਏ ਤੇ ਕਿਸੇ ਨਤੀਜੇ ਤੇ ਪਹੁੰਚ ਸਕੀਏ। ਕਿਉਂਕਿ ਜੇ ਅਗਰ ਅਸੀਂ ਇਹਨਾਂ ਦੀਆਂ ਸੋਸ਼ਲ ਮੀਡੀਆ ਵਾਲੀ ਦੀਆਂ ਗੱਲਾਂ ਸੁਣਨ ਲੱਗਾਂਗੇ ਤੇ ਫਿਰ ਅਸੀਂ, ਮੇਰਾ ਖਿਆਲ ਆ, ਭਾਵੇਂ ਹੁਣ ਤੱਕ 2-4 ਪੁਲਿਸ ਵਾਲੇ ਰੇੜੇ ਹੁੰਦੇ ਤੇ ਭਾਵੇਂ ਆ ਜਾ ਕੇ 2-4 ਐਂਕਰ ਵੀ ਵਿੱਚ ਰੇੜ ਦਿੰਦੇ ਜਿੱਦਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੋਈਆਂ ਇੱਕ ਦੂਜੇ ਦੇ ਖਿਲਾਫ ਤੇ ਮਾਰ ਚਾਰ ਦੇ ਸਾਡੇ ਚਾਰ ਇਦਾਂ ਦਾ ਬਹੁਤ ਕੁਛ ਆ। ਲੇਕਿਨ ਮੈਂ ਅੱਗੇ ਵਧਣ ਤੋਂ ਪਹਿਲੇ ਨਾ ਤੁਹਾਨੂੰ 2-4 ਗੱਲਾਂ ਸੁਣਾਉਣਾ ਚਾਹਾਂਗਾ ਤੇ ਫਿਰ ਤੁਸੀਂ ਫੈਸਲਾ ਕਰਨਾ ਵਾ ਕਿ ਅਸਲ ਗੱਲ ਕੀ ਆ। ਇੱਕ ਮੇਰੇ ਕੋਲ ਲਤੀਫਾ ਆਇਆ, ਪਹਿਲੇ ਲਤੀਫਾ ਸੁਣ ਲਈਏ ਕਿਉਂਕਿ ਵਾਹਵਾ ਦਿਨਾਂ ਦੇ ਨਾ ਉਹ ਜਿਹੜੇ ਪੁਲਿਸ ਵਾਲੇ ਉਹਨਾਂ ਦੀਆਂ ਰੋਣ ਦੀਆਂ ਆਵਾਜ਼ਾਂ ਸੁਣ ਕੇ ਨਾ ਤੇ ਵਾਹਵਾ ਦਿਲ ਜਿਹੜੇ ਆ ਨਾ ਮਾਯੂਸ ਜਿਹੇ ਹੋਏ ਆ। ਕਹਿੰਦੇ ਜੀ ਇੱਕ ਬੁੱਢੀ ਸੀ ਤਲਾਕ ਯਾਫਤਾ ਤੇ ਇੱਕ ਬੰਦਾ ਸੀ ਤਲਾਕ ਯਾਫਤਾ। ਉਹਨਾਂ ਦੋਨਾਂ ਦੇ 3-3 ਨਿਆਣੇ ਸੀਗੇ। ਉਹਨਾਂ ਦੋਨਾਂ ਦੀ ਆਪਸ ਦੇ ਵਿੱਚ ਹੋ ਗਈ ਸ਼ਾਦੀ, ਵਿਆਹ ਹੋ ਗਿਆ। ਉਹਨਾਂ ਦੇ ਫਿਰ 3 ਜਿਹੜੇ ਨਿਆਣੇ ਸੀ ਉਹ ਜੰਮ ਪਏ। ਇੱਕ ਦਿਨ ਬੁੱਢੀ ਦਾ ਨਾ ਫੋਨ ਗਿਆ ਆਪਣੇ ਬੰਦੇ ਨੂੰ ਤੇ ਰੋਈ ਜਾਵੇ ਤੇ ਘਬਰਾਈ ਹੋਈ। ਉਹਨੇ ਕਿਹਾ ਬੰਦੇ ਨੂੰ, ਕਹਿੰਦੀ ਛੇਤੀ ਘਰ ਆਓ। ਉਹ ਬੰਦੇ ਨੇ ਕਿਹਾ ਹੋਇਆ ਕੀ ਹੈ, ਗੱਲ ਤਾਂ ਦੱਸ। ਉਹ ਬੀਬੀ ਬੋਲੀ, ਕਹਿੰਦੀ ਸੀਗੀ ਪਹਿਲੇ ਜਿਹੜੇ ਸੀ ਨਾ ਮੇਰੇ ਨਿਆਣੇ 3 ਉਹਨਾਂ ਨੇ ਤੇਰੇ ਨਿਆਣਿਆਂ ਨੂੰ ਮਾਰਿਆ। ਫਿਰ ਜਿਹੜੇ ਤੇਰੇ 3 ਨਿਆਣੇ ਸੀਗੇ ਉਹਨਾਂ ਨੇ ਮੇਰੇ ਨਿਆਣਿਆਂ ਨੂੰ ਮਾਰਿਆ। ਹੁਣ ਜਿਹੜੇ ਸਾਡੇ 3 ਨਿਆਣੇ ਆ ਨਾ ਉਹ ਰਲ ਕੇ ਸਾਰਿਆਂ ਨੂੰ ਮਾਰੀ ਜਾਂਦੇ ਆ। ਤੇ ਇਹ ਹਾਲ ਹੋਇਆ ਭਾਵਨ ਨਗਰ ਦੇ ਵਿੱਚ। ਫੌਜ ਵੀ ਸਾਡੀ ਸੀ, ਪੁਲਿਸ ਵੀ ਸਾਡੀ ਸੀ, ਆਵਾਮ ਵੀ ਸਾਡੀ ਸੀ, ਐਂਕਰ ਵੀ ਸਾਡੇ ਸੀ। ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਨਾ ਇੱਕ ਦੂਜੇ ਨੂੰ ਮਾਰ ਕੇ ਨਾ ਮਤੰਜਨ ਬਣਾਤਾ। ਅਸਲ ਵਾਕਿਆ ਜਿਹੜਾ ਨਾ ਉਹ ਕਿਸੇ ਨੇ ਬਿਆਨ ਨਹੀਂ ਕੀਤਾ। ਅਸਲ ਵਾਕਿਆ ਇਹ ਆ ਕਿ ਸਾਡੀ ਆਵਾਮ ਦੀ ਨਫ਼ਰਤ ਪੁਲਿਸ ਦੇ ਨਾਲ ਵੀ ਹੋ ਗਈ ਆ ਤੇ ਸਾਡੀ ਆਵਾਮ ਦੀ ਨਫ਼ਰਤ ਕਿਤੇ ਕਿਤੇ ਹੁਣ ਦੇਖਣਾ ਪਏਗਾ ਕਿ ਸਾਡੇ ਸਿਕਿਉਰਿਟੀ ਦੇ ਜਿਹੜੇ ਅਦਾਰੇ ਆ ਉਹਨਾਂ ਦੇ ਨਾਲ ਵੀ ਹੁੰਦੀ ਜਾਂਦੀ ਆ। ਸਾਨੂੰ ਇਹ ਤੋਂ ਸਬਕ ਹੀ ਸਿੱਖਣਾ ਚਾਹੀਦਾ। ਅਸਲ ਗੱਲ ਆ ਵਾ, ਮੈਂ ਤੁਹਾਨੂੰ ਫੈਸਲਾਬਾਦ ਦੇ ਥਾਣੇ ਮਿਲਰ ਟਾਊਨ ਦਾ ਵੀ ਇੱਕ ਵਾਕਿਆ ਸੁਣਾਉਣ ਲੱਗਾ ਵਾਂ। ਉੱਥੇ ਇੱਕ ਈਦ ਤੋਂ ਪਹਿਲੇ ਦੀ ਗੱਲਾਂ, ਈਦ ਤੇ ਲਾਗੇ ਲਾਗੇ ਜਾ ਕੇ ਪੁਲਿਸ ਵਾਲਿਆਂ ਨੇ ਇਦਾਂ ਹੀ ਸਮਝ ਲਿਆ ਸੀਗਾ ਕਿ ਸ਼ਾਇਦ ਆਖਰੀ ਈਦ ਆ ਤੇ ਜਿੰਨੀ ਈਦ ਦੀ ਇਕੱਠੀ ਕੀਤੀ ਜਾਂਦੀ ਆ ਉਹ ਕਰ ਲਓ। ਭਾਵੇਂ ਡਾਕੂਆਂ ਕੋ ਲੈ ਲਓ, ਭਾਵੇਂ ਫੌਜੀਆਂ ਕੋ ਲੈ ਲਓ, ਭਾਵੇਂ ਸਾਫੀਆਂ ਕੋ ਲੈ ਲਓ, ਜਿਹੜਾ ਬੰਦਾ ਡਿੱਕੇ ਚੜਦਾ ਨਾ ਲਈ ਜਾਓ ਈਦੀ। ਬਸ ਇਹਨਾਂ ਦੇ ਕੋਲੋਂ ਪੁੱਛੇ ਕੋਈ ਨਾ। ਇਹਨਾਂ ਨੇ ਇੱਥੋਂ ਤੱਕ ਕਿ ਆਪਣੇ ਪੁਲਿਸ ਵਾਲੇ ਭਾਈ ਵੀ ਨਹੀਂ ਛੱਡੇ। ਤੇ ਮੇਰੀ ਇੱਕ DSP ਕਿਸੇ ਹੋਰ ਜ਼ਿਲ੍ਹੇ ਦੇ ਨਾਲ ਗੱਲ ਹੋ ਰਹੀ ਸੀਗੀ। ਮੈਂ ਉਹਨੂੰ ਕਿਹਾ ਕਿ ਯਾਰ SHO ਨੂੰ ਮਸਲਾ ਕੀ ਹੋਇਆ ਵਾ। ਉਹਨੇ ਕਿਹਾ ਭਾਈ ਜਾਨ ਸਾਡੇ ਜ਼ਿਲ੍ਹੇ ਦੇ ਵਿੱਚ 20 ਥਾਣੇ ਆ, 20 ਥਾਣਿਆਂ ਦੇ ਵਿੱਚ ਇੱਕ ਵੀ SHO ਇਦਾਂ ਦਾ ਨਹੀਂ ਹੈਗਾ ਜਿਹੜਾ ਮੰਥਲੀ ਨਾਲ ਲੈਂਦਾ ਹੋਵੇ ਜੂਏ ਵਾਲਿਆਂ ਕੋਲੋਂ, ਜਿਹੜਾ ਕੰਜਰਾਂ ਦੇ ਅੱਡੇ ਤੋਂ ਮੰਥਲੀ ਨਾਲ ਲੈਂਦਾ ਹੋਵੇ, ਜਿਹੜਾ ਸ਼ਰਾਬ ਵਾਲਿਆਂ ਕੋਲ ਮੰਥਲੀ ਨਾਲ ਲੈਂਦਾ ਹੋਵੇ। ਇਹ ਉਹ DSP ਸਾਹਿਬ ਫਰਮਾ ਰਹੇ ਸੀਗੇ ਮੈਨੂੰ। ਤੇ ਅੱਗੇ ਤੁਸੀਂ ਹਿਸਾਬ ਲਾ ਲਓ ਕੀ ਸੂਰਤ ਹਾਲ ਹੋਗੀ। ਮਿਲਰ ਟਾਊਨ ਦਾ ਵਾਕਿਆ ਸੁਣਦੇ ਜਾਓ ਤੇ ਫਿਰ ਅੱਗੇ ਚੱਲਦੇ ਆ। ਈਦ ਤੋਂ ਪਹਿਲੇ ਜਨਾਬ ਇੱਕ ਡਾਲਫਿਨ ਵਾਲੇ ਬੰਦੇ ਦੇ ਨਾਲ ਡਕੈਤੀ ਹੋ ਗਈ। ਉਹਦਾ ਡਾਕੂ ਫੜਿਆ ਗਿਆ। ਜਦੋਂ ਉਹਦਾ ਡਾਕੂ ਫੜਿਆ ਗਿਆ ਡਾਲਫਿਨ ਵਾਲੇ ਨੇ ਆ ਕੇ ਆਪਣਾ ਡਾਕੂ ਸ਼ਨਾਖਤ ਕਰ ਰਿਹਾ ਤੇ ਉੱਥੇ ਇੱਕ ASI ਸਾਹਿਬ ਸੀ, ਮੈਨੂੰ ਦੇਖ ਲੈਣ ਦਿਓ। ASI ਸੀ ਕਿ ਸਬ ਇੰਸਪੈਕਟਰ, ਟ੍ਰੇਨੀ ਸਬ ਇੰਸਪੈਕਟਰ, ਤਕਰੀਬਨ ASI ਤੋਂ ਥੋੜਾ ਜਿਹਾ ਵੱਡਾ ਇਹ ਸੀਗਾ। ਇਹਨੇ ਜਨਾਬ ਈਦ ਤੋਂ ਪਹਿਲੇ 1.5 ਲੱਖ ਰੁਪਇਆ ਫੜਿਆ, ਜੇਬ 'ਚ ਪਾਇਆ ਤੇ ਡਾਕੂ ਹੁਰੀ ਅੱਲਾ ਦੇ ਸਪੁਰਦ। ਹੁਣ ਤੁਸੀਂ ਅੰਦਾਜ਼ਾ ਲਾਓ ਕਿ 1.5 ਲੱਖ ਦੇ ਪਿੱਛੇ ਇਸ ਬੰਦੇ ਨੇ ਆਪਣੇ ਹੀ ਪੇਟੀ ਭਾਈ ਦਾ ਡਾਕੂ ਜਿਹੜਾ ਛੱਡ ਦਿੱਤਾ।
ਹੋਇਆ ਕੀ ਜੀ, ਡਾਲਫਿਨ ਵਾਲੇ ਨੂੰ ਪਤਾ ਲੱਗਾ, ਡਾਲਫਿਨ ਵਾਲੇ ਆ ਕੇ ਥਾਣੇ ਦੇ ਵਿੱਚ ਰੌਲਾ ਪਾਇਆ। ਖੈਰ SHO ਸਾਹਿਬ ਸਿਆਣੇ ਬੰਦੇ ਸੀ, ਉਹਨੇ ਜਾ ਕੇ ਡਾਕੂ ਨੂੰ ਦੁਬਾਰਾ ਫੜ ਲਿਆਂਦਾ। ਡਾਕੂ ਨੂੰ ਜਦੋਂ ਫੜਿਆ, ਡਾਕੂ ਨੇ ਕਿਹਾ ਜੀ ਇਹ ਭਾਈ ਸਾਹਿਬ ਨੇ 1.5 ਲੱਖ ਰੁਪਇਆ ਲੈ ਕੇ ਜਨਾਬ ਮੈਨੂੰ ਛੱਡਿਆ ਵਾ, ਮੈਂ ਅੱਲਾ ਵਾਸਤੇ ਨਹੀਂ ਗਿਆ ਤੁਹਾਡੇ ਕੋਲੋਂ, ਤੁਹਾਡੇ ਜੇਬ ਦੇ ਵਿੱਚ ਸੂਰ ਪਾ ਕੇ ਗਿਆ ਵਾ, ਤੁਹਾਡੇ ਟ੍ਰੇਨਿੰਗ ਇੰਸਪੈਕਟਰ ਸਾਹਿਬ ਦੇ ਮੇਦੇ ਦੇ ਵਿੱਚ ਹਰਾਮ ਪਾ ਕੇ ਗਿਆ ਵਾ, ਇੱਦਾਂ ਨਹੀਂ ਗਿਆ। ਤੇ ਫਿਰ ਉਹ ਸਬ ਇੰਸਪੈਕਟਰ ਟ੍ਰੇਨੀ ਸਾਹਿਬ ਕਿੱਡੇ ਪਾਵਰਫੁਲ ਹੋਣਗੇ, ਉਹਨਾਂ ਨੇ ਇਹ ਸਾਰੀ ਇਨਕੁਆਇਰੀ ਤੋਂ ਬਚਣ ਤੋਂ ਪਹਿਲੇ ਆਪਣਾ ਤਬਾਦਲਾ ਕਰਵਾ ਲਿਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਅਸੀਂ ਕਿੱਥੇ ਖਲੋਤੇ ਹਾਂ। ਹੁਣ ਅਸੀਂ ਜਾਂਦੇ ਹਾਂ ਜੀ ਭਾਵਨ ਨਗਰ ਦੇ ਥਾਣੇ ਮਦਰੀਸੇ ਵਾਲ, ਜਿੱਥੇ SHO ਲੱਗਾ ਹੈ ਜੀ ਰਿਜ਼ਵਾਨ ਇੱਕ ਜਨਾਬ ਕਾਂਸਟੇਬਲ ਭਰਤੀ ਹੋਇਆ ਸੀਗਾ, ਤੇ ਆਪਣੇ ਬੈਜਮੇਟ ਜਿਹਨੂੰ ਕਹਿੰਦੇ ਆ ਨਾ ਕਾਂਸਟੇਬਲ ਅਲੀ, ਉਹਦੇ ਨਾਲ ਰਲ ਕੇ ਡਕੈਤੀਆਂ ਕਰਦਾ ਹੁੰਦਾ ਸੀਗਾ। ਮੈਂ ਇਹਨੂੰ ਡਕੈਤੀ ਹੀ ਕਹਾਂਗਾ। ਉਹਦੀ ਵਜ੍ਹਾ ਇਹ ਹੈ ਕਿ ਇਹਨੇ ਕੰਮ ਹੀ ਇਦਾਂ ਦੇ ਕੀਤੇ ਉੱਥੇ। ਮੈਂ ਮੁਕੰਮਲ ਤਹਿਕੀਕ ਕੀਤੀ ਹੈ ਇਹਦੇ ਤੇ। ਦੇਖੋ ਜਿਹੜਾ ਵਾਕਿਆ ਹੋਇਆ ਵਾ ਉਹਦੀ ਬਿਲਕੁਲ ਮੈਂ ਹਮਾਇਤ ਨਹੀਂ ਕਰਦਾ, ਉਹ ਵਾਕਿਆ ਗਲਤ ਹੋਇਆ, ਨਹੀਂ ਹੋਣਾ ਚਾਹੀਦਾ ਸੀ। ਵੱਡੇ ਭਰਾ ਨੂੰ ਛੋਟੇ ਭਰਾ ਨੂੰ ਨਹੀਂ ਮਾਰਨਾ ਚਾਹੀਦਾ ਸੀਗਾ, ਨਾ ਹੀ ਛੋਟੇ ਨੂੰ ਘਰਾਂ 'ਚ ਜਾ ਕੇ ਜ਼ਿਆਦਤੀਆਂ ਕਰਨੀਆਂ ਚਾਹੀਦੀਆਂ ਸੀ। ਲੇਕਿਨ ਖੈਰ ਰਿਜ਼ਵਾਨ ਨੇ ਤੇ ਅਲੀ ਨੇ ਰਲ ਕੇ ਉੱਥੇ ਇੱਕ ਗੈਂਗ ਬਣਾਇਆ ਹੋਇਆ। ਉਹ ਗੈਂਗ ਕੀ ਕਰਦਾ ਸੀਗਾ, ਉਹ ਜਨਾਬ ਡਕੈਤਾਂ ਨੂੰ ਫੜਦੇ ਸੀਗੇ, ਪੈਸੇ ਲੈ ਕੇ ਛੱਡ ਦਿੰਦੇ ਸੀਗੇ, ਹੋਰ ਬੜੇ ਕੰਮ ਕਰਦੇ ਸੀ। ਤੇ ਸੁਣਨ 'ਚ ਇਹ ਵੀ ਆਇਆ ਵਾ ਕਿ ਜਿਹੜੇ ਉੱਥੇ DPO ਸਾਹਿਬ ਲੱਗੇ ਨੇ ਟਿਕਟੋਕਰ, ਉਹਨਾਂ ਦਾ ਵੀ ਇਹ ਸੱਜੇ ਖੱਬੇ ਕੋਈ ਅੱਛੇ ਤਲਕਾਤ ਰੱਖਦਾ ਸੀਗਾ, ਜਿਹਦੀ ਵਜ੍ਹਾ ਤੋਂ ਇਹ ਗੇਮਾਂ ਪਾਉਣ ਦੇ ਵਿੱਚ ਆਸਾਨ ਹੁੰਦਾ ਸੀਗਾ। ਲੇਕਿਨ ਅਸਲ ਵਾਕਿਆ ਹੈ ਕਿ ਇਹਨਾਂ ਨੇ ਇੱਕ ਮੁੰਡਾ ਫੜ ਲਿਆ, ਇਮਰਾਨ। ਜਦੋਂ ਇਮਰਾਨ ਨੂੰ ਚੈੱਕ ਕੀਤਾ ਨਾ, ਇਮਰਾਨ ਕੋਲ ਇੱਕ ਪਿਸਤੌਲ ਨਿਕਲ ਆਇਆ। ਪਿਸਤੌਲ ਜਿਹੜਾ ਸੀਗਾ ਉਹ ਲੈ ਕੇ ਥਾਣੇ ਚਲੇ ਗਏ। ਉਹਨੂੰ ਕਿਤੇ ਇਹਨਾਂ ਨੇ ਧਮਕਾਇਆ, ਤੇਰੇ ਤੇ ਡਕੈਤੀ ਦੇ ਪਰਚੇ ਦੇ ਦਾਂਗੇ, ਤੇਰੇ ਤੇ ਆਹ ਕਰ ਦਿਆਂਗੇ, ਇਹ ਹੋ ਜਾਏਗਾ, ਉਹ ਹੋ ਜਾਏਗਾ। ਖੈਰ ਉਹਦੇ ਕੋਲ 40,000 ਰੁਪਇਆ ਲਿਆ, ਕਿਉਂਕਿ ਈਦ ਆਈ ਹੋਈ ਹੈ ਨਾ, ਨਿਆਣਿਆਂ ਦਾ ਜੁੱਤੀ ਕੱਪੜਾ ਵੀ ਤੇ ਲੈਣਾ ਵਾ। ਇੱਦਾਂ ਡਾਕੂਆਂ ਕੋਲ ਲੈ ਕੇ ਤਾਂ ਅਸੀਂ ਪੂਰੇ ਕਰਨੇ ਆ, ਜਾਂ ਇੱਦਾਂ ਕਿਸੇ ਗਰੀਬਾਂ ਕੋਲ ਲੈ ਕੇ ਤਾਂ ਅਸੀਂ ਪੂਰੇ ਕਰਨੇ ਆ। ਖੈਰ 40,000 ਜੇਬ 'ਚ ਪਾਇਆ ਤੇ ਉਹਨੂੰ ਛੱਡਤਾ। ਉਹਨੂੰ ਨਾਲ ਪੁੱਛ ਲਿਆ ਕਿ ਤੂੰ ਪਿਸਤੌਲ ਕਿੱਥੋਂ ਲਿਆ ਵਾ। ਉਹਨੇ ਦੱਸਿਆ ਜੀ ਕਿ ਮੈਂ ਪਿਸਤੌਲ ਫਲਾਂ ਬੰਦੇ ਕੋਲ ਲਿਆ ਵਾ। ਉਹ ਫਲਾਂ ਬੰਦੇ ਦੇ ਘਰ ਗਏ, ਉਹ ਬੰਦਾ ਅੱਗੇ ਮਿਲਿਆ ਨਾ, ਉਹਦੇ ਜਾ ਕੇ ਭਰਾ ਨੂੰ ਡਰਾਇਆ ਡਰੂਇਆ, ਉਹਨੂੰ ਕਿਹਾ ਕਿ ਗੱਲ ਹੈਗੀ ਆ, ਸਵੇਰੇ 1 ਲੱਖ ਰੁਪਇਆ ਲੈ ਕੇ ਥਾਣੇ ਆ ਜਾਓ, ਤੁਹਾਡੇ ਕੋਲੋਂ ਜਨਾਬ ਪਿਸਤੌਲ ਦਾ ਖੁਰਾ ਤੁਹਾਡੇ ਵੱਲ ਨੂੰ ਪੈ ਗਿਆ ਵਾ। ਫਲਾਂ ਬੰਦੇ ਨੂੰ ਅਸੀਂ ਪੜਿਆ ਸੀ, ਉਹਨੇ ਕਿਹਾ ਪਿਸਤੌਲ ਜਿਹੜਾ ਵਾ ਅਸੀਂ ਰਫਾਕਤ ਕੋਲ ਲਿਆ ਵਾ। ਉਹ ਹੁਣ 1 ਲੱਖ ਰੁਪਏ ਦਾ ਬੰਦੋਬਸਤ ਮਤਲਬ ਉਹ ਹੋ ਗਿਆ, ਜਿਹਨੂੰ ਕਹਿੰਦੇ ਨੇ ਵਾਅਦੇ ਵਈਦ ਹੋ ਗਏ। ਤੇ 1 ਲੱਖ ਰੁਪਏ ਅਨਵਰ ਨੇ ਲੈ ਕੇ ਹੁਣ ਥਾਣੇ ਜਾਣਾ ਹੋਵੇ, ਅਨਵਰ ਹੋਰੀ ਥਾਣੇ ਨਾਲ ਗਏ, ਵਾਅਦਾ ਖਿਲਾਫੀ ਕੀਤੀ। ਜਦੋਂ ਬੰਦਾ ਵਾਅਦਾ ਖਿਲਾਫੀ ਕਰਦਾ ਨਾ, ਫਿਰ ਤਾਂ ਯਕੀਨ ਕਰੋ ਤੇ ਪੈਰਾਂ ਤੋਂ ਅੱਗ ਲੱਗ ਕੇ ਤੇ ਤਾਂ ਤੱਕ ਜਾਂਦੀ ਆ, ਕਿਉਂਕਿ ਵਾਅਦਾ ਖਿਲਾਫੀ 'ਚ ਹੋ ਗਈ। ਕਿੱਡੇ ਪੈਸੇ ਉਧਾਰ ਲਏ ਉਹਨੂੰ ਦਿੱਤੇ ਸੀਗੇ, ਉਹ ਅਸੀਂ ਵਾਪਸ ਲੈਣੇ ਸੀਗੇ। ਇਹ ਤਾਂ ਬੜਾ ਵੱਡਾ ਆਸਾਨ ਸੀ ਨਾ ਉਹਦਾ ਕਿ ਅਨਵਰ ਭਾਈ ਥਾਣੇ ਕਿਉਂ ਨਹੀਂ ਲੈ ਕੇ ਆਏ ਪੈਸੇ। ਖੈਰ SHO ਰਿਜ਼ਵਾਨ ਨੂੰ ਚੜਿਆ ਗੁੱਸਾ, ਉਹਨੇ ਅਲੀ ਨੂੰ ਕਿਹਾ ਚੱਲ ਚਲੀਏ। ਇਹਨਾਂ ਨੇ ਹੁਣ ਲੱਖ ਨਹੀਂ ਦਿੱਤਾ, ਹੁਣ 5 ਲੱਖ ਰੁਪਇਆ ਦੇਣਗੇ ਤੇ ਫਿਰ ਥਾਣੇ ਜਾਣਗੇ, ਨਹੀਂ ਤਾਂ ਇਹਨਾਂ ਦੇ ਉੱਤੇ ਡਕੈਤੀਆਂ ਦੇ ਪਰਚੇ ਹੋਣਗੇ, ਨਹੀਂ ਤਾਂ ਇਹਨਾਂ ਦੇ ਪਤਾ ਨਹੀਂ ਕਿਹੜੇ ਪਰਚੇ ਹੋ ਜਾਣਗੇ। ਭਾਈ ਤੁਹਾਡੇ ਕੋਲ ਅਖਤਿਆਰ ਆ ਨਾ, ਤੁਸੀਂ ਦੇ ਸਕਦੇ ਹੋ ਪਰਚਾ। ਖੈਰ ਜੀ ਚਲੇ ਗਏ ਉਹਨਾਂ ਦੇ ਘਰ। ਉਹਨਾਂ ਜਦੋਂ ਘਰ ਗਏ, ਇਹ ਸੀ 2 ਜਣੇ, ਉਹ ਸੀ 10 ਜਣੇ। ਉਹਨਾਂ ਨੇ ਥੱਲੇ ਭਾਲੇ, ਉਹਨਾਂ ਕਿਹਾ ਇੱਥੇ ਬਹਿ ਜਾਓ, ਤੇ ਮੁਹੱਲਾ ਇਕੱਠਾ ਕਰ ਲਿਆ। ਉਹਨਾਂ ਨੇ ਕਿਹਾ ਜੀ ਤੁਹਾਨੂੰ ਹੁਣ 5 ਲੱਖ ਰੁਪਇਆ ਅਸੀਂ ਕਾਹਦਾ ਦਈਏ, ਸਾਨੂੰ ਇਹ ਦੱਸੋ। ਜਦੋਂ ਇਹ ਰੌਲਾ ਬਣ ਗਿਆ, ਰਿਜ਼ਵਾਨ ਨੇ 15 ਤੇ ਕਾਲ ਕਰ ਲਈ, ਐਲੀਟ ਫੋਰਸ ਦੇ ਡਾਲੇ ਆ ਗਏ। ਉਹਨਾਂ ਨੇ ਆ ਕੇ ਮਾਰ ਕੁੱਟ, ਇਹ ਕਰ ਉਹ ਕਰ। ਹੁਣ ਇਹਨਾਂ ਨੂੰ ਨਹੀਂ ਪਤਾ ਸੀਗਾ, ਉਹ ਵੱਡੇ ਭਰਾ ਦਾ ਘਰ ਸੀਗਾ, ਵੱਡੇ ਭਰਾ ਉਹਨਾਂ ਦਾ ਘਰ ਸੀਗਾ। ਉਹਨਾਂ ਦੇ ਘਰ ਜਾ ਕੇ ਬੁੱਢੀਆਂ ਨੂੰ ਮਾਰਿਆ, ਲੱਤਾਂ ਮਾਰੀਆਂ। ਹੁਣ ਇੱਥੇ ਜਾ ਕੇ ਫਿਰ ਮੈਂ ਇੱਕ ਜਜ਼ਬਾਤੀ ਗੱਲ ਕਰਾਂਗਾ ਕਿ ਮਾਵਾਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ, ਵੀ ਤੁਸੀਂ ਮਾਮੇ ਲੱਗਦੇ ਹੋ ਕਿਸੇ ਘਰ ਦੇ ਵਿੱਚ ਜਾ ਕੇ ਬਗੈਰ ਪਰਚੇ ਤੋਂ, ਬਗੈਰ ਫਰੰਟ ਤੋਂ ਮਾਂ ਜੀ ਨੂੰ ਠੁੱਡੇ ਮਾਰਨ ਵਾਲੇ, ਭਾਬੀ ਨੂੰ ਠੁੱਡੇ ਮਾਰਨ ਵਾਲੇ। ਇੱਥੋਂ ਜਾ ਕੇ ਜਿਹੜੀਆਂ ਚੀਖਾਂ ਮੈਂ ਸੁਣੀਆਂ ਨਾ ਰਿਜ਼ਵਾਨ ਦੀਆਂ, ਉਹ ਬਿਲਕੁਲ ਠੀਕ ਪਈਆਂ ਵਾ। ਮੈਂ ਬਿਲਕੁਲ ਉਹਦੀ ਹਮਾਇਤ ਕਰਾਂਗਾ ਕਿ ਜਦੋਂ ਤੁਸੀਂ ਕਿਸੇ ਦੀ ਮਾਂ ਭੈਣ ਇੱਜ਼ਤ ਦਾ ਖਿਆਲ ਨਹੀਂ ਨਾ ਕਰੋਗੇ, ਫਿਰ ਜੋ ਤੁਹਾਡੇ ਨਾਲ ਹੋਇਆ ਇਹ ਬਿਲਕੁਲ ਠੀਕ ਹੈ। ਔਰ ਆਇੰਦਾ ਅਗਰ ਤੁਸੀਂ ਇਦਾਂ ਦੀ ਹਰਕਤ ਕਰੋਗੇ, ਇਹ ਤੁਹਾਡੇ ਨਾਲ ਹੋਣਾ ਚਾਹੀਦਾ ਵਾ, ਇਹਨੂੰ ਕੋਈ ਨਹੀਂ ਰੋਕੇਗਾ। ਖੈਰ ਜੀ ਉਹਨਾਂ ਨੇ 15 ਤੇ ਕਾਲ ਕੀਤੀ, ਪੁਲਿਸ ਆਈ, ਪੁਲਿਸ ਫੜ ਕੇ ਲੈ ਗਈ। ਉਹਨਾਂ ਨੇ ਜਨਾਬ ਕਿਹਾ ਜੀ ਬੜਾ ਵੱਡਾ ਡਾਕੂਆਂ ਦਾ ਗੈਂਗ ਫੜ ਲਿਆ ਵਾ। DPO ਸਾਹਿਬ ਨੂੰ ਕਾਲ ਕੀਤੀ, DPO ਸਾਹਿਬ ਨੇ ਵੀ SHO ਰਿਜ਼ਵਾਨ ਨੂੰ ਕਿਹਾ ਗੁੱਡ, ਬਹੁਤ ਚੰਗਾ ਕੀਤਾ, ਈਦ ਤੋਂ ਪਹਿਲੇ ਵੱਡਾ ਗੈਂਗ ਫੜ ਲਿਆ ਤੇ ਤੇਰੇ ਕਿਆ ਵਾਰ ਨੇ, ਤੈਨੂੰ ਜਨਾਬ CC2 ਦੇਵਾਂਗੇ, CC4 ਦੇਵਾਂਗੇ, ਪਤਾ ਨਹੀਂ ਕਿਹੜੇ ਅਵਾਰਡ ਦੇਵਾਂਗੇ। ਖੈਰ ਜੀ ਕਿੱਸਾ ਮੁਕਤਸਰ, ਗੱਲ ਲੰਬੀ ਹੋ ਜਾਣੀ ਆ। ਮੈਂ ਤੁਹਾਨੂੰ ਅਸਲ ਹਕਾਇਕ ਅੱਜ ਦੱਸਣੇ ਆ ਕਿ ਅਸਲ ਹਕਾਇਕ ਹੈ ਕੀ ਨੇ। ਖੈਰ ਜੀ ਜਦੋਂ ਪਤਾ ਲੱਗਾ ਕਿ ਬੰਦੇ ਜਿਹੜੇ ਬਹੁਤੇ ਜ਼ਖਮੀ ਹੈ, ਨਾ ਉਹਨਾਂ ਨੂੰ ਅਦਾਲਤ 'ਚ ਪੇਸ਼ ਕਰ ਸਕਦੇ ਸੀ ਕਿਉਂਕਿ ਠੁੱਡੇ ਹੀ ਇੰਨੇ ਮਾਰੇ ਹੋਏ ਸੀਗੇ। ਅਦਾਲਤ 'ਚ ਪੇਸ਼ ਕਰਦੇ ਤੇ ਜੱਜ ਸਾਹਿਬ ਨੇ ਕਹਿਣਾ ਸੀਗਾ ਇਹਨਾਂ ਦਾ ਮੈਡੀਕਲ ਕਰਵਾਓ, ਨਾ ਉੱਥੇ ਗਏ ਤੇ ਇੱਕ ਹੋਰ ਥਾਣੇ ਅਦਾਲਤ ਦੇ ਜਿਹੜਾ ਬੈਲਫ ਹੁੰਦਾ ਨਾ, ਉਹਦੇ ਡਰ ਤੋਂ ਕਿਸੇ ਹੋਰ ਥਾਣੇ ਦੇ ਵਿੱਚ ਬੰਦੇ ਜਮ੍ਹਾਂ ਕਰਵਾਤੇ। ਜਦੋਂ ਉੱਥੇ ਜਾ ਕੇ SHO ਜਿਹੜਾ ਮੁਤਲਕਾ ਸੀ, ਉਹ ਅਗਲੇ ਥਾਣੇ ਦਾ, ਉਹਨੇ ਵੇਖਿਆ ਕਿ ਬੰਦੇ ਤਾਂ ਜ਼ਖਮੀ ਆ ਬੰਦੇ। ਖੈਰ ਉਹਨਾਂ ਨੇ ਅੱਗੇ ਭਾਵਨ ਨਗਰ ਜਿਹੜਾ ਹਸਪਤਾਲ ਸੀ ਉੱਥੇ ਭੇਜ ਦਿੱਤੇ। ਉੱਥੇ ਜਾ ਕੇ ਫੌਜੀ ਆ ਗਏ। ਫੌਜੀਆਂ ਨੇ ਆ ਕੇ ਜਦੋਂ ਸੂਰਤ ਹਾਲ ਦੇਖੀ ਤੇ ਯਕੀਨ ਕਰੋ ਕਿ ਉੱਥੇ ਵੀ ਫੌਜੀਆਂ ਨੇ ਕੁਛ ਨਹੀਂ ਕੀਤਾ। ਫੌਜੀਆਂ ਦਾ ਦਿਲ ਉੱਥੇ ਜਾ ਕੇ ਖੋਲਿਆ ਕਿ ਯਾਰ ਗੱਲ ਇਹ ਹੈਗੀ ਆ ਕਿ ਮਾਈ ਨੂੰ ਕਿਉਂ ਮਾਰਿਆ, ਭਾਬੀ ਨੂੰ ਕਿਉਂ ਮਾਰਿਆ, ਭੈਣਾਂ ਨੂੰ ਕਿਉਂ ਮਾਰਿਆ,
ਬੱਚਿਆਂ ਨੂੰ ਕਿਉਂ ਮਾਰਿਆ? ਚਲੋ ਬੰਦਿਆਂ ਨੇ ਬੰਦਿਆਂ ਨਾਲ ਜ਼ਿਆਦਤੀ ਕੀਤੀ ਹੋਏਗੀ, ਚਲੋ ਆਪਸ ਵਿੱਚ ਤਕਰਾਰ ਹੋਈ ਹੋਏਗੀ, ਕਿਸੇ ਨੂੰ ਮਾਰ ਕੁੱਟ ਲਿਆ, ਤੇ ਮਾਈਆਂ ਨਾਲ ਜ਼ਿਆਦਤੀ ਜਾਂ ਬਾਈਆਂ ਨੂੰ ਮਾਰਨ ਦਾ ਕੀ ਜ਼ਰੂਰ? ਉੱਥੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਜਿੱਦਾਂ ਸਾਡੇ ਬੰਦਿਆਂ ਨੂੰ ਹੋਇਆ ਵਾ ਉੱਦਾਂ ਹੀ ਤਸੱਲੀ ਕੀਤੀ ਜਾਏਗੀ, ਇਹ ਤੋਂ ਇਲਾਵਾ ਕੁਝ ਨਹੀਂ ਹੋਏਗਾ। ਖੈਰ ਉਦੋਂ ਤੱਕ ਆਲਾ ਅਫਸਰਾਨ ਵੀ ਇਹਦੇ 'ਚ ਆ ਚੁੱਕੇ ਸੀ, ਆਲਾ ਅਫਸਰਾਨ ਤੱਕ ਵੀ ਗੱਲਾਂ ਬਾਤਾਂ ਪਹੁੰਚ ਚੁੱਕੀਆਂ ਸੀ, ਲੇਕਿਨ ਕਿਉਂਕਿ ਫਿਰ ਫੌਜੀ ਆ, ਸਾਰਾ ਦਿਨ ਜਰਾਬਾਂ ਵੀ ਪਾਈ ਰੱਖਦੇ, ਬੂਟ ਵੀ ਪਾਈ ਰੱਖਦੇ, ਉਹ ਕਹਿੰਦੇ ਆ ਕਿ ਫਿਰ ਇੱਥੇ ਥੋੜ੍ਹਾ ਜਿਹਾ ਨਾ ਹੀਟ ਅਪ ਹੋ ਜਾਂਦੀਆਂ ਚੀਜ਼ਾਂ, ਤੇ ਉਹ ਹੀਟ ਅਪ ਹੋਇਆ ਹੋਇਆ ਸੀਗਾ। ਉਹਨਾਂ ਨੇ ਜਾ ਕੇ ਫਿਰ ਜੋ ਕੁਛ ਕੀਤਾ ਉਹ ਵੀ ਸਾਰੀ ਦੁਨੀਆ ਨੇ ਦੇਖਿਆ, ਤੇ ਉਹਦੀਆਂ ਚੀਖਾਂ ਵੀ ਸਾਰੀ ਦੁਨੀਆ ਨੇ ਸੁਣੀਆਂ, ਸਾਰਾ ਕੁਝ ਸਾਰੀ ਦੁਨੀਆ ਨੇ ਦੇਖਿਆ। ਇਹਦੇ 'ਚ ਅਗਲੀ ਗੱਲ ਕਹਿਣ ਔਰ ਦੱਸਣ ਦੀ ਜ਼ਰੂਰਤ ਨਹੀਂ ਹੈਗੀ, ਲੇਕਿਨ ਮੈਂ ਇਹ ਗੱਲ ਕਹਾਂਗਾ ਕਿ ਜੋ ਵੀ ਵਾਕਿਆ ਹੋਇਆ ਵਾ ਇੰਤਹਾਈ ਅਫਸੋਸਨਾਕ ਹੋਇਆ ਵਾ। ਇੰਨਾ ਬੇਸ਼ੱਕ ਦੋਨਾਂ ਵੱਡੇ ਭਰਾ ਦੀ ਤੇ ਨਿੱਕੇ ਭਰਾ ਦੀ ਸੁਲ੍ਹਾ ਹੋ ਗਈ ਆ, ਲੇਕਿਨ ਇਹਦੇ ਜਿਹੜੇ ਅਸਲ ਹਕਾਇਕ ਤੁਹਾਨੂੰ ਅਸੀਂ ਦੱਸੇ ਆ, ਇਹਨਾਂ ਨੂੰ ਨੋਟ ਕਰ ਲਓ ਤੇ ਆਇੰਦਾ ਇਹਨਾਂ ਵਾਕਿਆ ਤੋਂ ਅਸੀਂ ਬਚਣਾ ਕਿੱਦਾਂ ਵਾ। ਸੁਲ੍ਹਾ ਹੀ ਇਹਦੀ ਹੱਲ ਨਹੀਂ। ਮੈਂ ਆਈਜੀ ਸਾਹਿਬ ਦਾ ਨਾ ਸੋਸ਼ਲ ਮੀਡੀਆ ਤੇ ਬਿਆਨ ਵੇਖਦਾ ਪਿਆ ਸੀ। ਸਭ ਤੋਂ ਪਹਿਲੇ ਮੈਂ ਆਈਜੀ ਸਾਹਿਬ ਨਾਲ ਕਿਉਂਕਿ ਇੱਕ ਇਖਤਲਾਫ ਜ਼ਰੂਰ ਕਰਾਂਗਾ। ਆਈਜੀ ਸਾਹਿਬ ਨੇ ਪੁਲਿਸ ਨੂੰ ਅਸਲ ਕੰਮ ਤੋਂ ਲਾਤਾ, ਜਿਹੜਾ ਪੁਲਿਸ ਦਾ ਅਸਲ ਕੰਮ ਸੀ। ਆਈਜੀ ਸਾਹਿਬ ਨੇ ਪੁਲਿਸ ਨੂੰ ਲੈ ਆਂਦਾ ਜੀ ਥਾਣੇ ਜਿਹੜੇ ਆ 5 ਸਟਾਰ ਹੋਟਲ ਬਣਾ ਦਿਓ ਜੀ। ਥਾਣਿਆਂ ਦੇ ਵਿੱਚ ਜਨਾਬ ਅੱਗੇ ਜਿਹੜਾ ਅੰਦਰ ਵੜੀਏ ਨਾ, ਸਾਹਮਣੇ ਇੱਕ ਖੂਬਸੂਰਤ ਜਿਹੜੀ ਹੈ ਨਾ खातून बैठी हुए जी, वो आके तुम पूछे जी सर कैसे हैं आप, क्या काम है आपको, आप थाने आए हैं, आपको चाय पिलाएं। भी थाने बंदा आंदा वा कोई थकिया टुटिया, कोई जुल्म का शिकार हो के, तुसी ओहदा काम करो, तुसी उहनूं किहड़े पासे ला दे। दूसरा जी साहब मैं तुहाडे नाल एक इख्तलाफ ये भी करांगा कि सारा बेड़ा गर्क कीता वा ਤੁਹਾਡੇ सोशल मीडिया टीमां ने, ਤੁਹਾਡੀਆਂ टिकटॉकरां ने, ਤੁਹਾਡੇ टिकटॉकरां ने। भी इन्हां नूं अपना असल काम करन दिओ। तुसीं इन्हां नूं टिकटॉकां ते लाता, तुसीं इन्हां नूं यूट्यूबां ते लाता, तुसीं इन्हां नूं फेसबुकां ते लाता। ਜਿਹੜੇ असल काम ਉਹ ਤਾਂ ਇਹਨਾਂ ਨੇ ਛੱਡ ਦਿੱਤੇ ਆ। फैसलाबाद वाला वाकया तुसीं वेख लो, ਉਹਨੇ ਆਪਣੇ ਡਾਲਫਨ ਵਾਲੇ ਨੇ ਡਕੈਤੀ ਕੀਤੀ, ਉਹਦੇ ਕੋਲ 1.5 ਲੱਖ ਲੈ ਕੇ ਛੱਡ ਦਿੱਤਾ। ਆ ਰਜ਼ਵਾਨ ਨੇ ਕਿਸੇ ਕੋਲ 40 ਲੈ ਲਿਆ, ਕਿਸੇ ਕੋਲ 50 ਲੈ ਲਿਆ, ਕਿਸੇ ਕੋਲ ਲੱਖ ਲੈ ਲਿਆ। ਇਹਨਾਂ ਨੂੰ ਇਹਨਾਂ ਕੰਮਾਂ ਤੋਂ ਰੋਕੋ ਜਨਾਬ। ਜਿਹੜਾ ਅਸਲ ਕੰਮ ਕਰਨ ਵਾਲਾ ਵਾ ਇਹਨਾਂ ਨੂੰ ਕਹੋ ਕਿ ਤੁਸੀਂ ਡਾਕੂਆਂ ਨੂੰ ਫੜਨਾ ਵਾ, ਤੁਸੀਂ ਚੋਰਾਂ ਨੂੰ ਫੜਨਾ ਵਾ, ਨਾ ਕਿ ਇੱਕ ਮੇਰੇ ਵਰਗੇ ਸ਼ਰੀਫ ਆਦਮੀ ਕੋਲੋਂ ਕਿਤੇ ਪਿਸਟਲ ਬੰਦੇ ਨੇ ਸ਼ੌਕੀ ਚਲਾ ਹੀ ਲੈਂਦਾ ਨਾ, ਮਹੱਲੇ ਵਾਲਿਆਂ ਨੂੰ ਦਿਖਾਉਣ ਵਾਸਤੇ ਗਿਆ ਜੇਬ ਉੱਚੀ ਆ। ਅਗਰ ਜੇਬ ਉੱਚੀ ਵੇਖ ਲਈ ਕਿਸੇ ਪੁਲਿਸ ਵਾਲੇ ਨੂੰ ਫੜ ਲਿਆ, ਕੱਲੇ ਉਹਨੂੰ ਨਾ ਫੜੋ, ਫਿਰ ਉਹਦੇ ਦਾਦੇ ਨੂੰ ਜਾ ਕੇ ਕਬਰਸਤਾਨ ਕੱਢ ਕੇ ਲਿਆਓ, ਫਿਰ ਉਹਦੇ ਪੜਦਾਦੇ ਨੂੰ ਜਾ ਕੇ ਕਬਰਸਤਾਨੋਂ ਕੱਢ ਕੇ ਲਿਆਓ ਵੀ ਤੇਰੇ ਪੋਤਰੇ ਤੇਰੇ ਦੋਤਰੇ ਕੋਲੋਂ ਪਿਸਤੌਲ ਨਿਕਲ ਆਇਆ। ਲਿਹਾਜ਼ਾ ਤੁਹਾਡੇ ਤੇ ਵੀ FIR ਹੋਣੀ ਹੈ, ਨਹੀਂ ਤੇ ਨਾਲ ਦੇ ਮੁਰਦੇ ਕੋਲੋਂ ਪੈਸੇ ਲੈ ਕੇ ਦਿਓ ਧਾਰੇ ਸਾਨੂੰ, ਠੀਕ ਹੈ। ਨਹੀਂ ਤੇ ਕਿਸੇ ਫਰਿਸ਼ਤੇ ਦਾ ਤਰਲਾ ਪਾਓ ਕਿ ਜਨਾਬ ਸਾਨੂੰ 5000 ਧਾਰਾ ਦਿਓ, ਅਸੀਂ SHO ਰਜ਼ਵਾਨ ਸਾਹਿਬ ਨੂੰ ਦੇ ਕੇ ਜਾਨ ਛਡਾਣੀ ਆ। ਤੇ ਮੇਰੀਆਂ ਇਹਨਾਂ ਗੱਲਾਂ ਦੇ ਵਿੱਚ ਗੁੱਸਾ ਕੋਈ ਘਰ ਵੀ ਨਾ ਕਰਿਓ, ਕਸੂਰ ਤੁਹਾਡੇ ਦੋਨਾਂ ਘਰਾਂ ਦਾ ਵਾ। ਲੇਕਿਨ ਆਇੰਦਾ ਅਸੀਂ ਇਦਾਂ ਦੇ ਵਾਕਿਆਤ ਤੋਂ ਬਚਣਾ ਵਾ। ਬਹੁਤ ਸ਼ੁਕਰੀਆ।